ਅੱਛਾ ਮੈਂ ਅੱਜ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਹੈ। ਨੰਬਰ 1 ਤੇ ਕਲਾਮ ਬਹੁਤ ਮਿਆਰੀ ਹੈ। ਕਲਾਮ ਦੇ ਵਿੱਚ ਕੋਈ ਆਹ ਵੇਖ ਲਓ ਕਲਾਮਾਂ ਦੇ ਸਾਰੇ ਮੰਜੀਆਂ ਭਰੀਆਂ ਕਾਫੀ ਕਿਤਾਬਾਂ ਮੁਰਤਬ ਹੋ ਸਕਦੀਆਂ ਨੇ ਜਿੰਨਾ ਕਿ ਇੱਥੇ ਮੈਂ ਵੇਖਿਆ ਮਵਾਦ ਇਕੱਠਾ ਕੀਤਾ ਹੈ ਉਹ ਤੇ ਇੱਕ ਤਾਂ ਤੁਸੀਂ ਕਿਤਾਬ ਮੁਰਤਬ ਨਹੀਂ ਕਰਵਾਉਂਦੇ ਤੇ ਦੂਸਰੀ ਤੁਸੀਂ ਕਦੀ ਮੁਸ਼ਾਇਰੇ ਕਿਸੇ ਦੇ ਨਹੀਂ ਜਾ ਰਹੇ। ਇਹਦੀ ਵਜ੍ਹਾ ਕੀ ਹੈ, ਕਿਉਂ ਨਹੀਂ ਜਾਂਦੇ ਮੁਸ਼ਾਇਰਿਆਂ ਦੇ? ਅੱਛਾ ਹਾਫਿਜ਼ ਸਾਹਿਬ ਬੜੀ ਚੰਗੀ ਗੱਲ ਕੀਤੀ ਹੈ। ਮੈਨੂੰ ਨਾ ਬੜੇ ਲੋਕ ਆਉਂਦੇ ਨੇ, ਕਦੀ ਆਸਟ੍ਰੇਲੀਆ 'ਚੋਂ ਆ ਜਾਂਦਾ ਜੇ, ਕਦੀ ਕਿਤੋਂ ਆ ਜਾਂਦਾ, ਕਦੀ ਅਮਰੀਕਾ 'ਚੋਂ ਕੋਈ ਬੰਦਾ ਹੈ ਵੀ ਮੈਂ ਨਾ ਮੇਰੇ ਨਾ ਪੈਸੇ ਪੂਸੇ ਨਾ ਲਾ ਅਤੇ ਮੈਂ ਨਾ ਕਿਤਾਬ 'ਤੇ ਛਾਪ ਦੇਣਾ। ਇਹ ਹਾਫਿਜ਼ ਸਾਹਿਬ ਇਹਦੀ 2-3 ਗੱਲਾਂ ਆਉਂਦੀਆਂ ਨੇ। ਮੈਂ ਆ ਸ਼ਾਇਰੀ ਜਿਹੜੀ ਹੈ ਨਾ ਇਸ ਸਮਝਣਾ ਵੀ ਵਾਧੂ ਮੇਰੇ ਕੰਮ। ਮੇਰੇ ਪੁੱਤਰ ਜਿਹੜੇ ਨੇ ਉਹਨਾਂ ਨੂੰ ਸ਼ਰਮ ਆਉਂਦੀ ਸ਼ੇਰ ਸੁਣ ਕੇ ਕਰ ਮੈਂ ਜੇ ਘਰ ਵਾਲਾ ਨਾ ਘਰ ਕਿਤੇ ਗੱਲ ਕਰਾਂ ਅਤੇ ਉਹਨਾਂ ਨੇ ਕਿਤੇ ਕੁਰਾਨੇ ਪਾਕ ਸੁਣਿਆ ਵੀ ਸ਼ਾਇਰਾਂ ਨੇ ਦੋਜ਼ਖ ਜਾਣਾ ਅਤੇ ਜਾਣਗੇ ਜਿਹੜੇ ਜਿਨ੍ਹਾਂ ਦੇ ਕੌਲ ਦੇ ਫੇਰ ਤਜ਼ਾਦ ਅਤੇ ਉਂਝ ਤਾਂ ਹੈ ਨੇ ਸਾਡੇ ਸਾਬੀ ਸਾਰੇ ਸ਼ੇਰ ਪੜ੍ਹਦੇ ਸਨ ਅਤੇ ਸ਼ਾਇਰ ਜਿਹੜੇ ਨੇ ਉਹੋ ਜਿਹੀ ਸ਼ਾਇਰੀ ਕਰਦੇ। ਕਦੀ ਮੇਰੇ ਜ਼ਿਹਨ 'ਚ ਵੀ ਆਉਂਦਾ ਵੀ ਮੈਂ ਹਰ ਕਿਸਮ ਦਾ ਗੀਤ ਲਿਖ ਲੈਣਾ SM ਸੈਦਕ ਤਰ੍ਹਾਂ ਸਾਡੀ ਸ਼ਾਇਰੀ ਉਹਨਾਂ ਮੈਨੂੰ ਗੀਤ ਜਿਵੇਂ ਦਾ ਵੀ ਆਖੋ। ਮੈਂ ਤਾਂ ਲੋਕਾਂ ਨੂੰ ਇੰਨਾ ਕੁਝ ਲਿਖ ਕੇ ਦਿੱਤਾ ਹੈ ਨਾ ਹਰ ਇਨਵਾਨ ਦੇ, ਅਤੇ ਉਹ ਮੇਰੀਆਂ ਉਹੋ ਹੀ ਕਿਤਾਬਾਂ ਬਣ ਸਕਦੀਆਂ ਜਿਹੜੀਆਂ ਮੈਂ ਲੋਕਾਂ ਨੂੰ ਨਜ਼ਮਾਂ ਲਿਖ ਕੇ ਦਿੱਤੀਆਂ। ਮੈਂ ਹਰ ਕਿਸਮ ਦਾ ਗੀਤ ਲਿਖ ਸਕਦਾ, ਹਰ ਸਿਨਫ 'ਚ ਲਿਖ ਸਕਦਾ। ਦੋੜਾ ਜਿਹੜਾ ਇਸ ਜ਼ਬਾਨ 'ਚ ਨਹੀਂ ਲਿਖਿਆ ਜਾਂਦਾ ਮੈਂ ਉਹ ਵੀ ਲਿਖ ਲੈਣਾ। ਗੱਲ ਇਹ ਬਣਦੀ ਹੈ ਵੀ ਇੱਕ ਤਾਂ ਮੈਂ ਇਹਨੂੰ ਨਾ ਆਪਣਾ ਇਸ ਕਿਸੇ ਦਾ ਤਾਵਨ ਨਹੀਂ ਚਾਹੁੰਦਾ, ਖੁਦਦਾਰੀ ਇੰਨੀ ਜਿਹਦਾ ਹਿਸਾਬ ਕੋਈ ਨਹੀਂ ਆਪਣੀ। ਜੇ ਮੈਂ ਤਾਂ ਪੈਸੇ ਖਰਚਾਂ ਨਾ ਅਤੇ ਮੈਂ ਇਹ ਆਨਾ ਵੀ ਜਿਨ੍ਹਾਂ ਦਾ ਕਿਸੇ ਦਾ ਆਪਣੇ ਬਾਲ ਬੱਚੇ ਦਾ ਹੱਕ ਮਾਰਨਾ ਉਹਨਾਂ ਦੀ ਜ਼ਰੂਰਤ। ਅੱਲਾ ਜੋ ਕਿਤੇ ਤੌਫੀਕ ਦੇਵੇਗਾ ਨਾ ਕਿਤਾਬਾਂ ਤਾਂ ਭਾਵੇਂ 360 ਦਿਨ ਨੇ 360 ਦਿਨ ਮੈਂ ਛੋਟੀਆਂ ਨਜ਼ਮਾਂ ਗਜ਼ਲਾਂ ਲਿਖ ਸਕਦਾ। ਉਹ ਜਦੋਂ ਕਿਤੇ ਕਲਾਮ ਚੰਗਾ ਹੋਏਗਾ। ਵਾਰਿਸ ਸ਼ਾਹ ਆਪ ਕਿਤਾਬ ਨਹੀਂ ਛਪਾਈ, ਅਲਾਮਾ ਇਕਬਾਲ ਆਪ ਹਰੇ ਕੋਈ ਨਹੀਂ ਛਪਾਈ ਹੋਏਗੀ। ਉਹਨਾਂ ਦੇ ਪਿਛਲੇ ਜੇ ਕੋਈ ਹੋਇਆ ਤਾਂ ਕੋਈ ਆਪਣੇ ਕਿਤਾਬਾਂ 'ਚ ਚੰਗਾ ਜੇ ਕੋਈ ਸ਼ੇਰ ਤਾਂ ਉਹ ਹੈ ਨਾ ਵੀ ਜਿਹੜਾ ਮੇਰਾ ਡਾਕਟਰ ਸ਼ੌਕਤ ਅਲੀ ਕਮਰ ਸੀ, ਡਾਕਟਰ ਰਿਆਜ਼ ਸ਼ਾਹ ਸਨ, ਮੈਨੂੰ ਸੁਣਾ ਸਕ ਬਹਿ ਜਾਂਦੇ ਸਨ, ਕਿਸੇ ਨੂੰ ਯਾਦ ਵੀ ਨਹੀਂ। ਅਤੇ ਮਨੀਰ ਨਿਆਜ਼ੀ ਦਾ ਇੱਕ ਸ਼ੇਰ ਕਲਾਸੀਕਲ ਬਣ ਗਿਆ। ਕੋਈ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੋਈ ਸਾਨੂੰ ਮਰਨ ਦਾ ਸ਼ੌਕ ਵੀ ਸੀ। ਸ਼ੇਰ ਤਾਂ ਐਵੇਂ ਵੀ ਮੂੰਹ 'ਚੋਂ ਨਿਕਲ ਜਾਏ ਅਤੇ ਉਹ ਅਗਲਿਆਂ ਦੇ ਦਿਲਾਂ 'ਚ ਚਲਾ ਜਾਏ। ਉਸ ਹਾਦਸੇ ਦਾ ਜਦੋਂ ਉੱਪੜ ਗਿਆ ਆਪੇ ਲੋਕ ਛਾਪ ਲੈਣਗੇ। ਹੁਣ ਇੱਕ ਦੂਜੀ ਗੱਲ ਮੈਂ ਇਸ ਗੱਲੋਂ ਕਿਤਾਬਾਂ ਨਹੀਂ ਛਾਪਦੀਆਂ, ਨਹੀਂ ਤਾਂ ਕਿਤਾਬਾਂ ਦਾ ਮੁਆਦ ਵੀ ਮੰਜੀਆਂ 'ਤੇ ਪਿਆ ਮੇਜ਼ 'ਤੇ ਪਿਆ ਤੁਹਾਨੂੰ ਕਿੰਨਾ ਜਿੰਨਾ ਮਰਜ਼ੀ ਤੂੰ ਆਪਣੇ ਹੱਥ ਨਾਲ ਵੀ ਜਦੋਂ ਮੈਂ ਇੰਟਰਵਿਊ ਦੇਣ ਗਿਆ ਤੇਰੇ ਕੋਲ ਲਿਖਵਾ ਕੇ ਕਿਤਾਬ ਲੱਗਿਆ। ਅੱਛਾ ਹੁਣ ਦੂਸਰੀ ਗੱਲ ਹੈ ਗਈ ਵੀ ਮੁਸ਼ਾਇਰਿਆਂ 'ਤੇ ਕਿਉਂ ਨਹੀਂ ਜਾਂਦਾ। ਉਹ ਨਾ ਮੌਲਾ ਜੱਟ ਨਾ ਬਣਿਆ ਇੱਕ ਜੈਲੀ ਜਿਹਾ ਡਰਾਮਾ ਸੀ। ਉਹਦੇ ਵਿੱਚ ਨਾ ਉਹ ਇੱਕੋ ਟੱਪਣ ਲੱਗ ਪਈ ਆਣ ਕੇ ਨੱਚਦੀ ਅਤੇ ਉਹ ਪੁੱਛਦਾ ਵੀ ਹੁਸਨ ਤੇਰੇ ਸਾਹਮਣੇ ਟੱਪਣ ਡਿਆ ਅਤੇ ਤੂੰ ਜ਼ਰਾ ਸ਼ੇਰੀ ਮੂੰਹ ਡਿੰਗਾ ਕੀਤਾ। ਅਤੇ ਉਹਨੇ ਆਖਿਆ ਹੁਸਨ ਮੈਨੂੰ ਮਨਾ, ਮੈਨੂੰ ਅੱਗੋਂ ਆਉਂਦਾ ਉਹ ਨਕਲੀ ਬਣਾ ਹੁਸਨ ਮੈਨੂੰ ਮੜਾ, ਮੈਨੂੰ ਨੇੜੇ ਨਹੀਂ ਪੈਂਦਾ। ਜਿਹੜੇ ਨੇ ਨਾ ਮੁਸ਼ਾਇਰੇ ਇਹ ਕੋਈ ਮੈਨੂੰ ਮਾਫਕ ਨਹੀਂ, ਮਸਲਨ ਮੈਨੂੰ ਮਾਫਕ ਹੀ ਨਹੀਂ ਪੈਂਦੇ। ਹਰ ਕਿਸਮ ਕੋਈ ਕਿਸੇ ਨੇ ਆਖਿਆ ਲੋਹੇ ਦੀ ਦੁਕਾਨ ਪਾ ਲਾ, ਉਹ ਆਂਦਾ ਲੋਹਾ ਮੈਨੂੰ ਮਾਫਕ ਨਹੀਂ, ਕੋਈ ਆਂਦਾ ਕਰਿਆਨਾ, ਮੈਨੂੰ ਮੁਸ਼ਾਇਰੇ ਮਾਫਕ ਨਹੀਂ ਬੈਠੇ। ਦੋ ਨਿੱਕੀਆਂ ਗੱਲਾਂ ਸ਼ੌਕਤ ਜੇ ਟਾਈਮ ਤੇਰਾ ਜ਼ਾਇਆ ਨਾ ਹੋਏ ਤਾਂ ਮੈਂ ਦੱਸਣਾ। 2006 ਦੀ ਗੱਲ ਹੈ, ਖੁਰਨੇ ਵਾਲੇ ਇੱਕ ਮੁਸ਼ਾਇਰਾ ਸੀ, ਸ਼ੌਕਤ ਕਮਰ ਮੈਨੂੰ ਲੈ ਗਿਆ ਅਤੇ ਆਹ ਮਕਾਨ ਉਦੋਂ ਬਣਦਾ ਸੀ। ਇਹ ਵੇਖ ਲਓ 2006 ਦੇ ਵਿੱਚ ਬਣਿਆ। ਅੱਜ ਪੱਥਰ ਥੱਲੇ ਲੱਗਾ ਹੈ ਨਾ, ਇਹ 40,000 ਰੁਪਏ ਦਾ ਆਇਆ ਸੀ ਪੱਥਰ ਅਤੇ ਮੇਰੇ ਮੋਟਰਸਾਈਕਲ ਦੇ ਨਾਲ 40,000 ਸੀ ਬੈਗ ਦੇ ਵਿੱਚ ਵੱਜਾ। ਅਤੇ ਸ਼ੌਕਤ ਕਮਰ ਮੈਨੂੰ ਮੁਸ਼ਾਇਰੇ 'ਤੇ ਲੈ ਗਿਆ ਅਤੇ ਉਹ ਜਿਹੜਾ ਰਾਣਾ ਸੀ ਨਾ ਫਰਿਆਦ, ਉਹ ਰੇਲਵੇ ਸਟੇਸ਼ਨ 'ਤੇ ਯਾਦ ਹੀ ਉੱਥੇ ਜਾ ਕੇ ਮੈਂ ਮੋਟਰਸਾਈਕਲ ਖਿਲਾ ਰਿਹਾ। ਉਹਨਾਂ ਮੈਨੂੰ ਗੱਡੀ 'ਤੇ ਚੁੱਕਿਆ ਖੁਰੜੇ ਨਾਲ ਲਿਜਾਣ ਵਾਸਤੇ ਅਤੇ ਮੇਰਾ ਨਾ ਉੱਥੇ ਮੈਨੂੰ ਚੇਤਾ ਹੀ ਭੁੱਲ ਗਿਆ ਮੈਂ ਮੁਸ਼ਾਇਰੇ 'ਤੇ ਜਾਣਾ ਸੀ। ਮੋਟਰਸਾਈਕਲ ਦੇ ਨਾਲ ਪੈਸੇ 40,000 ਅਤੇ ਮੈਂ ਉਦੋਂ 1 ਸਾਲ ਹੋਇਆ ਸੀ ਮੋਬਾਇਲ ਲਿਆ ਨੂੰ। ਜਿਹੜਾ ਨਾ ਮੇਰੇ ਕੋਲ ਨੰਬਰ ਜਾਇਜ਼ ਦਾ ਸੀ 1 ਸਾਲ ਦੇ 1100 ਨੋਕੀਆ ਸੀ ਮੇਰੇ ਕੋਲ ਹੁੰਦਾ। ਜਦੋਂ ਉੱਥੇ ਮੁਸ਼ਾਇਰਾ ਸ਼ੁਰੂ ਹੋਇਆ ਨਾ ਉਹ ਰੱਬ ਨਵਾਜ਼ ਜਿਹੜਾ ਹਾਸ਼ਮੀ ਉਹਦੀ ਕਿਤਾਬ ਦੀ ਨਕਾਬ ਕੁਛ ਆਈ ਸੀ, ਸ਼ੌਕਤ ਕਮਰ ਨੂੰ ਪੈਸੇ ਆਏ ਸਨ, ਆਕਬ ਸਤਿਆਨਵੀ ਵੀ ਉੱਥੇ ਆਇਆ ਸੀ। ਉਹ ਮੁਸ਼ਾਇਰਾ ਮੈਂ ਕੀ ਪੜ੍ਹਨਾ ਸੀ, ਮੈਨੂੰ ਯਕਦਮ ਮੁਸ਼ਾਇਰਾ ਪੜ੍ਹਦਿਆਂ ਚੇਤਾ ਆ ਗਿਆ ਵੀ 40,000 ਰੁਪਏ ਉਸ ਜ਼ਮਾਨੇ 'ਚ ਵੇਖੋ 40,000 ਦੀ ਕਿੰਨੀ ਅਹਿਮੀਅਤ ਹੁੰਦੀ ਸੀ। ਉਹ ਮੈਂ ਤਾਂ ਆਇਆ ਘਰੋਂ ਪੱਥਰ ਲੈਣ ਅਤੇ 40,000 ਰੁਪਈਆ ਗਵਾ ਬੈਠਾ। ਮੈਨੂੰ ਨਹੀਂ ਪਤਾ ਮੈਂ ਕੀ ਪੜ੍ਹਿਆ ਅਤੇ ਕੀ ਨਹੀਂ। ਮੈਂ ਆ ਕੇ 1 ਮਿੰਟ ਆਇਆ ਬਾਹਰ ਫੋਨ ਕੀਤਾ ਮੈਂ ਵਾਰਿਸ ਨੂੰ, ਯਾਰ ਉਹ ਪੁਰਾਣੇ ਫਰਾਰ ਦੇ ਡੇਰੇ ਕੋਈ ਮੋਟਰਸਾਈਕਲ ਦੇ ਕੋਲ ਪੈਸੇ ਹੀ ਨਹੀਂ ਖੋਲ੍ਹ ਕੇ ਲੈ ਜਾ। ਉਹ ਲੈ ਕੇ ਅਤੇ ਮੈਨੂੰ ਫਿਰ ਉਹਨੇ ਘੰਟੇ ਕੁ ਬਾਅਦ ਫੋਨ ਕਰ ਦਿੱਤਾ, ਪੈਸੇ ਮੈਂ ਖੋਲ੍ਹ ਲੈਂਦੇ ਅਤੇ ਮੇਰੇ ਸਾਹ ਜਿਸੇ ਜਾਣ ਦੇ ਵਿੱਚ ਜਾਨ ਆਈ ਵੀ ਘਰੋਂ ਤਾਂ ਮੈਂ ਪੱਥਰ ਲੈਣ ਟੁਰਿਆ। ਉਹ ਅੱਜ ਦੇ ਤਾਂ 4 ਲੱਖ ਰੰਗਾ ਹੋਣਾ ਉਹ ਰੁਪਏ ਇੰਜ। ਉਹ ਜਾ ਕੇ ਨਾ ਉਹ ਆ ਗਿਆ ਮੈਨੂੰ ਅਤੇ ਉਹ ਮੁਸ਼ਾਇਰਾ ਮੇਰਾ ਰਹਿ ਗਿਆ ਇੰਜ ਦਾ। ਦੂਜੀ ਵਾਰੀ ਫਿਰ 2022 ਆਇਆ ਨਾ ਅਤੇ ਡਾਕਟਰ ਫਿਆਜ਼ ਨੇ ਉੱਥੇ ਬੜੇ ਪਿਆਰ ਨਾਲ ਸੱਦਿਆ ਵੀ ਅੱਜ GC ਦੇ ਵਿੱਚ ਮੁਸ਼ਾਇਰਾ ਪੜ੍ਹਨਾ। ਆਹ ਸ਼ੌਕਤ ਨੇ ਵੀ ਨਾਲ ਜਾਣਾ ਸੀ, ਪਤਾ ਨਹੀਂ ਕਿਵੇਂ ਗਿਆ। ਉਹ ਮੈਂ ਇੱਥੋਂ ਰਾਤ ਸਾਰੀ ਨਾ ਇੱਕ ਨਜ਼ਮ ਲਿਖੀ ਉਹ ਚੇਤਰ 'ਤੇ, ਰਾਤ ਸਾਰੀ ਸੋਚਦਾ ਰਿਹਾ। ਦਿਨੇ ਮੈਂ ਨਹਾਤਾ ਧੋਤਾ ਕੱਪੜੇ ਚਿੱਟੇ ਪਾਏ ਖੁਸ਼ਬੂਆਂ ਲਾਈਆਂ, ਬੜਾ ਮੈਂ ਟੌਰ ਕੱਢਿਆ। ਅੱਲਾ ਜਾਣੇ ਨਜ਼ਰ ਲੱਗ ਗਈ ਹੈ। ਮੈਂ ਤੁਹਾਨੂੰ ਆਖਿਆ ਮੁਸ਼ਾਇਰਾ ਮੈਨੂੰ ਮਾਫ ਕਰਨੀ। ਮੈਂ ਮੋਟਰਸਾਈਕਲ ਨਵਾਂ ਟਾਇਰ ਟਿਊਬ ਪਵਾਏ ਨੇ। ਇੱਥੋਂ ਗਿਆ ਤਾਂ 30 ਚੱਕਾ ਸਾਂਦਲਬਾੜ ਥਾਣਾ ਲੰਘਿਆ ਨਾ
ਇਹ ਲੰਘਦਿਆਂ ਸਾਰੀ ਉਹ ਸਹਿਦੇ ਵਾਲੇ ਜਵਾਕ ਹੋ ਗਿਆ ਤੇ ਖੜਚ ਕਰ। ਮੈਂ ਕਿਹਾ ਮੋਟਰਸਾਈਕਲ ਮੇਰਾ ਤੇ ਆਵਾਜ਼ ਹੀ ਨਹੀਂ ਦਿੰਦਾ। ਇਹ ਹੋਇਆ ਕਿ ਜੇ ਸਾਈਡ 'ਤੇ ਲਾ ਕੇ ਵੇਖਿਆ ਨਾ ਤੇ ਚੰਗਾ ਗਿੱਟ ਕਲਮਾ ਕਿਲੋ ਦੋਹਰਾ ਹੋ ਕੇ ਤੇ ਟਾਇਰ ਹੀ ਤੂੰ ਉਹ ਮਰਗਾੜ ਦੇ ਨਾਲ ਲੱਗੇ। ਉਹ ਮੈਂ ਖਿਲਾਰ ਕੇ ਤੇ ਨਾ ਮੇਰੇ ਤੋਂ ਖਿੱਚਿਆ ਜਾਏ ਨਾ ਹੋਰ। ਉਹ ਮੋਟਰਸਾਈਕਲ ਦੇ ਅੱਗੇ ਆਇਆ ਸੀ ਕੱਪੜਾ ਇੱਕੋ ਸਾਫ਼ ਕਰਨ ਨਾਲ, ਉਹ ਪਾ ਕੇ ਤੇ ਦੋਵਾਂ ਬੰਨੋਂ ਮੈਂ ਖਿੱਚ ਕੇ ਗਰਮੀ ਦਾ ਮੌਸਮ में ਮੁੜ ਕੇ ਹੋ ਗਿਆ। ਬਸ ਲਾ ਇਲਾਹਾ ਇਲਾ ਅੰਦਾ ਸੁਭਾਨਾ ਕਿ ਇਹ ਵੀ ਆਖਿਆ ਵੀ ਮੈਨੂੰ ਤਾਂ ਮਸ਼ਹਿਰੇ ਮਾਫਕ ਨਹੀਂ ਤੇ ਮੈਂ ਕਿਉਂ ਆ ਗਿਆ। ਫਿਰ ਮੈਂ ਕਿਹਾ ਯਾਰ ਗਲਤੀ ਕਰ ਬੈਠਾ, ਹੁਣ ਅਗਾ ਤੂੰ ਨਹੀਂ ਕਰਦਾ ਅੱਲਾ ਮਾफ़ ਕਰ। ਲਾ ਇਲਾਹਾ ਇਲਾ ਅੰਦਾ ਸੁਭਾਨਾ ਕਿੰਨੀ ਕੁਨ ਤੂੰ ਮੈਨੂੰ ਲਾ ਇਲਾ। ਹਾਂ ਇਹ ਪੜ੍ਹਦਾ ਮੈਂ ਕਿਹਾ ਲਗਾ ਗਿਆ ਤੇ ਇੱਕ ਨਾ ਮੁੰਡਾ ਦਾੜੀ ਜੀ ਵਾਲਾ ਮੌਲਵੀ ਆ ਗਿਆ, ਆਂਦਾ ਹਾਜੀ ਸਾਹਿਬ ਹਾਜ ਮੈਂ ਜਿਹੜਾ ਮੈਂ ਐਵੇਂ ਹਾਜੀ ਸਾਹਿਬ ਕਰ ਹਾਜੀ ਸਾਹਿਬ। ਉਹ ਹਰ ਕਿਸੇ ਦੀ ਦਾੜੀ ਵੇਖਣ ਹਾਜੀ ਸੱਦਣ ਲੱਗ ਪੈਂਦੇ। ਹਾਜੀ ਸਾਹਿਬ ਪੈਂਚਰ ਲਾਉਣਾ। ਮੈਂ ਕਿਹਾ ਆਹੋ। ਆਂਦਾ ਉਰਾ ਮੈਨੂੰ ਫੜਾ ਮੇਰੀ ਇੱਧਰ ਦੁਕਾਨ। ਮੈਨੂੰ ਅੱਗਾਂ ਕਿ ਹਨੇਰਾ ਹੋਇਆ ਵੀ ਦੁਕਾਨ ਇੱਥੇ ਨਹੀਂ। ਉਹ ਕਿਲੋਮੀਟਰ ਮੈਂ ਰੇੜ ਕੇ ਲੱਗਿਆ। ਉਹ ਅੱਗੇ ਜਾ ਕੇ ਆਂਦਾ ਹਾਜੀ ਸਾਹਿਬ ਕਾਹਲ ਤੇ ਨਹੀਂ। ਮੈਂ ਕਿਹਾ ਕਾਹਲਾਂ ਨੂੰ ਛੱਡ ਪਰਾਂ ਤੂੰ। ਉਹ ਜਿਹੜਾ ਅਗਲੇ ਦੀ ਇੱਕ ਟੂਬ ਪਾਰਟੀ ਸੀ ਉਹਨੂੰ ਕੋਈ ਪੈਸੇ ਕੋਈ ਨਹੀਂ ਸਨ, ਉਹ ਵਕਤ 'ਤੇ ਪਾਇਆ, ਉਹ ਪੈਸਿਆਂ ਦਾ ਰੌਲਾ ਪਿਆ ਸੀ। ਮੈਂ ਆਹ ਦੁਖੀ ਹਰੇ ਮੇਰੇ ਨਾਲ ਵੀ ਚੁੱਕਿਆ ਤੇ ਮੈਂ ਆਪਣੇ ਮੇਰਾ ਤਾਂ ਅੱਲਾ ਦਾ ਮਾਮਲਾ ਲਾ ਇਲਾਹਾ ਇਲਾ ਅੰਤਾ ਸੁਭਾਨਾ ਕਿ ਇੰਨੀ ਕੁਨ ਤੂੰ ਮਿਨ ਜ਼ਾਲਿਮੀਨ ਲਾ ਇਲਾਹਾ ਸ਼ੌਕਤ ਹੀ ਉਹ ਪੜ੍ਹੀ ਰੱਖੀ। ਉਹ ਜਾ ਕੇ ਮੈਂ ਕਿਹਾ ਚੱਲ ਅੱਲਾ ਨੂੰ ਤਾਂ ਯਾਦ ਕਰੀਏ। ਹੁਣ ਮੈਂ ਅੱਲਾ ਦਾ ਕੀ ਕੋਈ ਵਿਗਾੜ ਸਕਦਾ। ਮਸ਼ਾਇਰਾ ਮੈਨੂੰ ਮਾਫਕ ਨਹੀਂ ਤੇ ਮੈਂ ਕਿਉਂ ਟੁਰ ਉਹ ਮੈਂ ਇਹ ਤੇ ਬਸ ਇੱਕ ਛੋਟੀ ਜਿਹੀ ਹੈ ਨਾ, ਤੁਹਾਨੂੰ ਚਾਹੀਦਾ ਸੀ ਵੀ ਚਲੋ ਦੁਬਾਰਾ ਵੀ ਰਾਬਤਾ ਕਰ। 2006 ਤੇ 2022 ਬੜਾ ਫਰਕ। ਮੈਂ ਬਸ ਉਹ ਪਹਿਲਾਂ ਚੱਲਿਆ ਜਿਹੜਾ ਨਾ 8 ਦਾ ਮੈਨੂੰ ਹੁਣ ਆਣ ਕੇ ਝਾਕਾ ਲੱਥਾ ਵੀ ਹੁਣ ਜਿਹੜਾ ਮੈਂ ਡਰਿਆ ਗਿਆ। ਮੈਂ ਆਖਿਆ ਹੁਣ ਨਾ ਹੁਣ ਬੁੱਢਾ ਹੋ ਗਿਆ, ਹੁਣ ਖੈਰ ਮੇਰੇ ਤੇ ਜਾਨੀਆਂ ਨਾਲ ਟੌਰ ਬਣੇਗੀ ਆਪਣੀ। ਉਹ ਤੇ ਕੁੜੀਆਂ ਮੁੰਡੇ ਸਾਰੇ ਹੋਣੇ ਨੇ, ਮੈਡਮ ਆਪਣੇ ਆਪ ਨੂੰ ਫਿਰ ਨਾ ਤਾਜ਼ਾ ਕਰਨ ਵਾਸਤੇ ਗਿਆ। ਉਹ ਜਦੋਂ ਬਹਿ ਕੇ ਤੇ ਮੇਰੇ ਸਾਰੇ ਮੁੜ ਕੇ ਨਾ ਕੱਪੜੇ ਭਿੱਜੇ ਤੇ ਮੈਂ ਬਸ ਇਹੋ ਪੜ੍ਹ ਲਾ ਇਲਾਹਾ ਇਲਾ ਅੰਤਾ ਸੁਭਾਨਾ। ਹੋਰ ਮੈਨੂੰ ਮੈਂ ਕਦੀ ਗੁੱਸਾ ਵੀ ਛੇੜੇ। ਫਿਰ ਦਰੂਸ਼ੀ ਪੜ੍ਹ ਕੇ ਉਹਨੇ ਚੰਗਾ ਮੈਨੂੰ ਅੱਧਾ ਕੁ ਘੰਟਾ ਲਾ ਦਿੱਤਾ। ਉਹਨੇ ਫਿਰ ਮੈਨੂੰ ਪੈਂਚਰ ਲਾਇਆ ਉੱਥੋਂ ਲੈ ਕੇ ਤੇ ਮੈਂ ਕਿਹਾ ਮੁੰਡੇ ਨੂੰ ਇੱਥੋਂ ਡੇਰੇ ਲੱਗੇ ਹਨ ਮਿਸਤਰੀ। ਉਹ ਮੈਂ ਕਿਹਾ ਯਾਰ ਰੋਟੀ ਉਹਨਾਂ ਦੀ ਮੇਰਾ ਤਾਂ ਮਸ਼ਹਿਰਾ ਗਿਆ ਹੀ ਹੋ ਤੇ ਤੂੰ ਨਾ ਹੁਣ ਆਈ ਮੈਂ ਉਹਨਾਂ ਦੀ ਰੋਟੀ ਲੈ ਕੇ ਲਗਾ। ਜਦੋਂ ਮੈਂ ਨਾ ਬੱਤੀ ਵਾਲੇ ਪੁਲ ਕੋਲ ਤੇ ਅੱਗੇ ਉਹ ਡਾਕਟਰ ਜ਼ਫਰ ਹਰਲ ਪ੍ਰੋਫੈਸਰ ਡਾਕਟਰ ਜ਼ਫਰ ਹਰਲ ਉਹ ਟੱਕਰਿਆ ਉਹਦੀ ਗੱਡੀ ਤੇ। ਮੈਂ ਕਿਹਾ ਯਾਰ ਨਜ਼ਮ ਮੈਂ ਲਿਖੀ ਇਹਨੂੰ ਦੇ ਦਿਆਂ। ਮੈਂ ਕਿਹਾ ਜ਼ਫਰ ਮੇਰੀ ਗੱਲ ਸੁਣੀ। ਉਹਨੇ ਉਹ ਜਿਹੜਾ ਰੋਜ਼ ਵੈਲੀ ਸਕੂਲ ਨਹੀਂ ਉਧਰ ਨੂੰ ਗੱਡੀ ਕੀਤੀ ਤੇ ਆਂਦਾ ਤੂੰ ਇੰਝ ਕਰ ਬੋਲੀ ਜਾ ਤੇ ਮੈਂ ਭਰ ਲੈਣਾ। ਉਹ ਫੋਨ ਉਹਦੇ ਕੋਲ ਆਇਆ ਸੀ, ਉਹ ਟੱਚ ਵਾਲਾ, ਉਹ ਭਰਨ ਲੱਗਾ। ਉਹਨੇ 'ਚ ਇਹਨੂੰ ਡਾਕਟਰ ਫਿਆਜ਼ ਦਾ ਫੋਨ ਆ ਗਿਆ ਪੰਜਾਬੀ ਡਿਪਾਰਟਮੈਂਟ। ਕਿੱਥੇ ਮੈਂ ਕਿਹਾ ਮੇਰਾ ਤੇ ਉਹ ਟਾਇਰ ਪਾਟਾ ਪਿਆ ਮੋਟਰਸਾਈਕਲ ਦਾ ਤੇ ਮੈਂ ਬੱਤੀ ਵਾਲ ਉੱਥੇ ਪਿੰਡੀਆਂ ਦੇ ਜ਼ਫਰ ਹਰਲ ਨੂੰ ਮੈਂ ਭਰ ਕੇ ਨਾ ਦੇਣ ਲੱਗਾ ਹੂੰ ਉਹ ਜਿਹੜੀ ਨਜ਼ਮ 76 ਦੀ। ਉਹ ਜਾ ਕੇ ਉਹਨੂੰ ਮੈਂ ਭਰ ਕੇ ਦੇ। ਉਹਨੇ ਆਖਿਆ ਨਹੀਂ ਤੂੰ ਇੰਝ ਕਰ ਮੋਟਰਸਾਈਕਲ ਨੂੰ ਸੁੱਟ ਇੱਥੇ, ਮੈਂ ਆਪੇ ਤੈਨੂੰ ਛੱਡ ਆਵਾਂਗਾ, ਇਹਦੇ ਨਾਲ ਬਹਿ ਕੇ ਇੱਥੇ ਆ। मेरे वो फिर जड़े वो अभी खा के ठोकर संभल अरादा था तरके मोहब्बत का लेकिन फरेबे तबस्सुम में फिर आ गए हैं। अभी खा के ठोकर संभलने ना पाए कि फिर खाई ठोकर संभलते वो मैं उन्हें मैनू गल्लां च ला लिया। वो गल्लां ने हुण तुहाडा टाइम घट नहीं तो उन्हें जफर ने मैनू अपनियां कहानियां सुनानी शुरू कर दी। वो कहानियां ओहदियां सुनदे सुनदे मैनू अपनी भुल गई। उन्हें जाके जीसी यूनीवर्सिटी सट्टिया तो मैनू आख्या वो जो डॉक्टर जाकर ब्लाक है ना उत्थे चला जा। वो तीजी मंजिल तो मेरे गोडे भी काम नहीं सन करते। वो मैं फिर तीजी मंजिल पर गया, उन्हें उत्थे बहा लिया। चलो वो मुशायरा किया जिन्हें शहर शायर सन वो जो उन्हें रटिया सी ना कलाम पता नहीं 10-10 साल वो पढ़ी जाते सन। कुछ चेतर तो एक नहीं किसी ने लिख के लिया नजर मैं लिख के गया सा। मैं वो जो जो मेरी वारी आखिर ते आई बैठे रहा बड़ा चि वो मैं वो चेतर वाली नज़म ही पढ़ी। होर भी जी मैनू को रवां सन पढ़ियाँ। मुशायरा चंगा हो गया। उतों आऊगे तो मैं जफर हरल दे को मैनू आंदा फ्याज डॉक्टर उन्हें आख्या तेन छड्डा। मैं जफर हरल जो है वो आके उन्हें औखे वेले छड़ जाते हैं साथी सारे सौखे वेले। तो मैनू लै गया भी उन्होंने मानता भी रहा मैनू नाल लै के जाई। वो अगर मैं डिपार्टमेंट चों शहीद भट्टू नूं पुछया वो जफर हरल कितने उर्दू डिपार्टमेंट का से हैड शहीद भट्टू। उन्हें आख्या वो तो जुमेरात अज तो चला गया। 30 है जे 30 मार्च की गल रोज़ियां ईद तो पहलों की गल। मेरा वो मुशायरा फिर मैं तौबा कर दी। वो ना फिर उन्होंने मैं उतों अगों हुण कहानी बड़ी बनती। मैं उतों आन के ना तो फ्याजल गया गोडे तुरन ना वो जो गुरु नानकपुरा नहीं इंडिपेंडेंट के कोलों आ गए उतों आन के तो लोकल जी बस ही हाथ दिता तो कौड़े कुत्ते तरह जो कंडक्टर से ना वो पता नहीं मैनू पता लगा मैं पता किया वो तेली है कोई इतों नवींपुर का। वो एडा कौड़ा को ना पवे वढ़न तो मैं बहा लिया उत्थे। मैनू वो सारी राह उन्हें ना वढ़िया चुप करके मैं आख्या पहला तो मैं बददुआवां नहीं दित्तियां। वो अगर आन के तुनी जाए सवारियां। मैं पुत्तर ये कित्थों लंघन गोड आंदा बाबा तू आराम नाल उत्थे बैठा तेनू बड़ियां गल्लां आउंदियां तू जाके कर। मैं फिर चुप कर गया। वो खान ही पिया। वो एक ना मुसाफर खाने को आई तो एक ना पूरी बदतमीजी की। तो उन्हें आख्या मैनू इस बगैरती नाल थल्ले ला। वो बाल भी उन्हें चुक के थल्ले सुट्टे। तो असीं बुढ़े बंदे सन लवे हुंदे ना
ਤੇ ਸ਼ਾਇਦ ਦੋ ਦੋ ਹੱਥ ਕਰਦੇ। ਬੁੱਢੇ ਬੰਦੇ ਨਾਲ ਤੇ ਉਹਨਾਂ ਲੜਿਆ ਵੀ, ਆਖਣਾ ਉਹ ਤੇ ਬੱਚਾ ਸੀ ਤੇ ਤੂੰ ਤੇ ਬਾਬਾ, ਤੈਨੂੰ ਸ਼ਰਮ ਨਹੀਂ ਹੈ। ਉਹ ਆਣ ਕੇ ਨਾ ਉੱਥੋਂ ਆਖਿਆ ਯਾ ਅੱਲਾ ਇਹਦਾ ਤਲਾ ਮੁਲਾ ਪੁੱਟ, ਯਾ ਅੱਲਾ ਇਹਦਾ ਤਲਾ ਮੁਲਾ ਪੁੱਟ, ਇਹ ਕਰਦੇ ਦਾ ਯਾ ਅੱਲਾ ਇਹਨੂੰ ਕਹਾ। ਤੇ ਮੈਂ ਆਖਿਆ ਵੀ ਅੱਜ ਨਾ ਸਫ਼ਰ ਦੇ ਵਿੱਚ ਆ ਮੇਰੀ ਬਦਦੁਆ ਲੱਗ ਜਾਣੀ ਹੈ ਹੀ ਬੜਾ ਗੁਸਤਾਖ ਸੀ। ਉਹਨੂੰ ਨਾ ਬੱਤੀ ਵਾਲੇ ਪੁਲ ਕੋ ਮੇਰਾ ਮੋਟਰਸਾਈਕਲ ਮੈਂ ਚੁੱਕਣਾ ਸੀ, ਉੱਥੋਂ ਸਿੱਧਾ ਮੈਂ ਇੰਤਜ਼ਾਰ ਕਰਦਾ ਰਿਹਾ, ਹੁਣੇ ਕੁਝ ਹੁੰਦਾ ਹੁਣੇ ਕੁਝ ਹੁੰਦਾ, ਕੱਖ ਨਹੀਂ ਹੋਇਆ। ਉਹ ਅੱਗੇ ਨਾਲ ਦੂਰ ਸਵਾਰ ਗੁਸਤਾਖੀ। ਮੈਂ ਆਖਿਆ ਸਾਡੀਆਂ ਦੁਆਵਾਂ ਨਹੀਂ ਕਬੂਲ ਹੋਈਆਂ ਜੀ, ਜਿਹੜੀਆਂ ਅਸੀਂ ਚੰਗੇ ਹੁੰਦੇ ਤੇ ਪਹਿਲਾਂ ਹੀ ਮੁਸ਼ਾਹਰੇ ਤੇ ਸਹੀ ਪੜ ਜਾਂਦੇ। ਉਹ ਜਾ ਕੇ ਉਹਨੂੰ ਬਦਦੁਆਵਾਂ ਦੇ ਦੂ ਕੇ ਮੋਟਰਸਾਈਕਲ ਚੁੱਕਿਆ। ਮੈਂ ਅੱਲਾ ਤੇਰਾ ਜੋ ਜੀ ਕਰਦਾ ਕਰ। ਮੈਂ ਹੁਣ ਬਦਦੁਆ ਨਹੀਂ ਉਹਨੂੰ ਨਹੀਂ ਲੱਗੀਆਂ। ਉਹ ਮੈਂ ਕਿਸੇ ਬੰਦੇ ਤੋਂ ਪੁੱਛੇ ਵੇ ਇਹੋ ਜਿਹਾ ਬੰਦਾ ਹੀ ਤਾਂ ਉਹਨੇ ਕੋਈ ਨਾਮ ਹੀ ਉਹਦਾ ਕੋਈ ਦੱਸੇ ਹੀ। ਤੇ ਉਹ ਜਾ ਕੇ ਤੇ ਮੈਂ ਆਖਿਆ ਵੀ ਉਹਨੂੰ ਕੋਈ ਹੋਇਆ ਕਿ ਨਹੀਂ, ਆਂਦੇ ਨੇ ਉਹ ਤਾਂ ਦੂਣ ਸਵਾਇਆ ਉਦੋਂ। ਉਹਨੂੰ ਕੋਈ ਨਹੀਂ। ਜਦੋਂ ਸਾਡੀਆਂ ਦੁਆਵਾਂ ਤੇ ਬਦਦੁਆਵਾਂ ਬੜੀ ਮੈਂ ਬਦਦੁਆ ਦਿੱਤੀ। ਯਾਨੀ ਇਹ ਤੁਹਾਡੀ ਮੇਨ ਮੈਂ ਵਜ੍ਹਾ ਹੋਵੇ। ਹੁਣ ਮੈਨੂੰ ਇਹ ਦੱਸੋ ਵੀ ਇਸ ਉਮਰੇ ਮੈਂ 6 ਦਾ ਪੜ੍ਹਿਆ ਮੁਸ਼ਾਹਰਾ ਤੇ 22 'ਚ ਪੜ੍ਹਿਆ। ਉਹ ਵੇਖ ਲਓ 6 22 'ਚ ਕੱਢੋ 16 ਸਾਲਾਂ ਬਾਅਦ। ਤੇ ਹੁਣ ਮੇਰਾ ਸਾਰੀ ਜ਼ਿੰਦਗੀ ਮੈਂ ਮੁਸ਼ਾਹਰੇ ਵੱਲ ਮੂੰਹ ਨਹੀਂ ਕਰਦਾ। ਇਹ ਹੈ ਜੇ ਮੇਰੀ ਕਹਾਣੀ। ਇਹ ਹੈ ਸਾਨੂੰ ਮੈਨੂੰ ਨਾ ਕਈਆਂ ਨੂੰ ਉਸ ਆ ਕੇ ਮੈਂ ਆਖਿਆ ਨਾ, ਉਹ ਨੂਰਾ ਨਾ ਸਾਡਾ ਉੱਥੇ ਡੇਰੇ ਨੌਕਰ, ਉਹ ਆਂਦਾ ਮੈਨੂੰ ਵੱਡਾ ਗੋਸ਼ਤ ਮਨਾ ਨਹੀਂ, ਮੈਂ ਨਹੀਂ ਇਹ ਵੱਡਾ ਗੋਸ਼ਤ ਕਰਦਾ, ਹਕੀਮ ਮੋੜਿਆ ਹੋਇਆ। ਸਾਨੂੰ ਹੀ ਨਾ ਮੁਸ਼ਾਹਰਾ ਮਨਾ, ਮੁਸ਼ਾਹਰਾ ਸ਼ੌਕਤ ਮਨਾ, ਇਸ ਲਈ ਮੈਂ ਨਹੀਂ ਪੜ੍ਹਦਾ। ਮੁਤਮਿਨ ਹੋਇਆ ਕਿ ਨਹੀਂ? ਚਲੋ ਚੰਗਾ ਯਾਰ ਸ਼ੌਕਤ ਇਹਨੇ ਮੁਤਮਿਨ ਹੋਣਾ ਨਹੀਂ, ਫਿਰ ਕਿਸੇ ਦਿਨ ਕਰ ਲਾ।